ਕੈਲੀਫੋਰਨੀਆ ਦੇ ਜਿਹੜੇ ਮਾਸਕ ਮੈਂਡੇਟਸ ਆ ਉਸ ਨੂੰ ਆਪਾਂ ਲੈ ਕੇ ਕੁਝ ਅਪਡੇਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਂਦੇ ਆ। ਕੈਲੀਫੋਰਨੀਆ ਵਾਲੇ ਕਹਿੰਦੇ ਆ ਵੀ ਹੁਣ ਜਿਹੜੇ ਮਾਸਕ ਮੈਂਡੇਟਸ ਆ ਓਮਿਕਰੋਨ ਦੇ ਕੇਸ ਹੁਣ ਘਟਣ ਤੋਂ ਬਾਅਦ ਦੇ ਵਿੱਚ ਉਸ ਨੂੰ ਲਿਫਟ ਜਿਹੜਾ ਉਹ ਕੀਤਾ ਜਾ ਸਕਦਾ ਆ। ਕਹਿੰਦੇ ਵੀ ਜਿਹੜਾ ਇਨਡੋਰ ਮਾਸਕਿੰਗ ਰਿਕੁਆਇਰਮੈਂਟ ਜਿਹੜੀ ਵੈਕਸੀਨੇਟਡ ਲੋਕਾਂ ਦੇ ਲਈ ਸੀ ਅਗਲੇ ਹਫਤੇ ਤੋਂ ਉਸ ਨੂੰ ਉਹ ਖਤਮ ਕਰਨ ਜਾ ਰਹੇ ਆ। ਪਰ ਕਹਿੰਦੇ ਜਿਹੜੇ ਮਾਸਕ ਦਾ ਰੂਲ ਹੈਗਾ ਸਕੂਲ ਚਿਲਡਰਨ ਦੇ ਲਈ ਸਟੇਟ ਹੈਲਥ ਅਫੀਸ਼ੀਅਲਸ ਜਿਹੜੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਲਈ ਜਿਹੜਾ ਰਹੇਗਾ। 15 ਫਰਵਰੀ ਤੋਂ ਬਾਅਦ 'ਚ ਅਨਵੈਕਸੀਨੇਟਡ ਲੋਕਾਂ ਨੂੰ ਹੀ ਸਿਰਫ ਅੰਦਰ ਦੀਆਂ ਜਿਹੜੀਆਂ ਇਨਡੋਰਸ ਆ ਉਸ ਦੇ ਵਿੱਚ ਮਾਸਕ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਰਹੇਗੀ। ਬਾਕੀ ਜਿਹੜੇ ਵੀ ਜਿਹੜੇ ਉਹ ਦੇਖਣਾ ਜਿਹੜਾ ਉਹ ਰਹੇਗਾ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਜਿਹੜਾ ਰਹੂਗਾ ਕਹਿੰਦੇ ਵੀ ਖਾਸ ਕਰਕੇ ਹਾਈ ਰਿਸਕ ਏਰੀਆ ਪਬਲਿਕ ਟਰਾਂਜ਼ਿਟ ਜਿੱਥੇ ਆ ਟਰਾਂਸਪੋਰਟ ਵਾਲਾ ਜਿਹੜਾ ਹੁੰਦਾ ਆ, ਨਰਸਿੰਗ ਹੋਮਸ ਤੇ ਹੋਰ ਜਿੱਥੇ ਕਹਿ ਲਓ ਵੀ ਬਜ਼ੁਰਗ ਜਾਂ ਅਜਿਹੇ ਲੋਕ ਆ ਜਿੱਥੇ ਉਹਨਾਂ ਦੀ ਇਮਿਊਨ ਸਿਸਟਮ ਕਮਜ਼ੋਰ ਆ ਉੱਥੇ ਮਾਸਕ ਦੀ ਰਿਕੁਆਇਰਮੈਂਟ ਆ ਉਹ ਰਹੂਗੀ। ਪਿਛਲੇ ਹਫਤੇ ਲਾਸ ਐਂਜਲਸ ਕਾਊਂਟੀ ਦੇ ਹੈਲਥ ਅਧਿਕਾਰੀ ਆ ਉਹਨਾਂ ਨੇ ਇਹ ਇੱਛਾ ਪ੍ਰਗਟਾਈ ਸੀਗੀ ਵੀ ਸਟੇਟ ਦੀ ਡੈਡਲਾਈਨ ਤੋਂ ਬਾਅਦ ਦੇ ਵਿੱਚ ਵੀ ਉਹ ਆਪਣੀ ਜਿਹੜੀ ਇਨਡੋਰ ਮਾਸਕ ਪਾਲਿਸੀ ਆ ਉਸ ਦੇ ਉੱਤੇ ਲਾਗੂ ਜਿਹੜੇ ਉਹ ਰੱਖਣਗੇ। ਜੀ ਬਿਲਕੁਲ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਇਹ ਉਦੋਂ ਹੀ ਲਾਈਮਲਾਈਟ 'ਚ ਆਏ ਜਦੋਂ ਬਿਨਾਂ ਮਾਸਕ ਤੋਂ 49ers ਰੈਮਸ ਦੀ ਗੇਮ ਜਿਹੜੀ ਸੀਗੀ ਉੱਥੇ ਸਟੇਡੀਅਮ 'ਚ ਇਹਨਾਂ ਦੀਆਂ ਫੋਟੋਆਂ ਆਈਆਂ ਤੇ ਲੋਕ ਫਿਰ ਅਪਸੈਟ ਆ ਵੀ ਤੁਸੀਂ ਸਾਨੂੰ ਕਾਹਦੇ ਰਿਕੁਆਇਰ ਕਰਦੇ ਆ। ਸੋ ਇਹ ਕਲੀਅਰ ਕਰਦੀ ਜਾਈਏ ਕੈਲੀਫੋਰਨੀਆ ਦੇ ਵਿੱਚ 65% ਓਮਿਕਰੋਨ ਕੇਸਿਸ ਡਰੋਪ ਹੋਏ ਆ। ਹੁਣ ਹੌਸਪੀਟਲਾਈਜੇਸ਼ਨ ਵੀ ਪੂਰੀ ਤਰ੍ਹਾਂ ਸਟੇਬਲਾਈਜ਼ ਆ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਮੁਤਾਬਕ। ਇਨਡੋਰ ਜਿਹੜੀ ਮਾਸਕ ਰਿਕੁਆਇਰਮੈਂਟ ਆ ਫਰਵਰੀ 15 ਨੂੰ ਐਕਸਪਾਇਰ ਹੋਣੀ ਆ। ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਵੈਕਸੀਨੇਟਡ ਲੋਕ ਉਹ ਰਿਮੂਵ ਕਰ ਸਕਦੇ ਆ ਤੇ ਅਨਵੈਕਸੀਨੇਟਡ ਲੋਕ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਉਹਨਾਂ ਨੂੰ ਮਾਸਕ ਪਾਉਣੇ ਪਊਗੇ। ਸੈਕਰਾਮੈਂਟੋ ਕਾਉਂਟੀ ਕਹਿੰਦੇ ਵੀ ਅਸੀਂ ਲੀਡ ਲਵਾਂਗੇ ਇਹਦੇ ਵਿੱਚ ਇਨਡੋਰ ਮਾਸਕ ਮੈਂਡੇਟ ਨੂੰ ਲਿਫਟ ਕਰਨ ਦੇ ਲਈ ਵੀ ਛੇਤੀ ਤੋਂ ਛੇਤੀ ਉਠਾਇਆ ਜਾ ਸਕੇ। ਯੋਲੋ ਕਾਉਂਟੀ ਉਹ ਕਹਿੰਦੇ ਵੀ ਅਸੀਂ ਸਿਚੁਏਸ਼ਨ ਦੇਖਾਂਗੇ ਵੀ ਕਿਸ ਤਰ੍ਹਾਂ ਇਹ ਹੁੰਦਾ ਹੈਗਾ। ਪਿਛਲੇ ਵੀਰਵਾਰ ਤੱਕ 7 ਦਿਨਾਂ ਦੀ ਜੇ ਐਵਰੇਜ ਦੱਸਦੀ ਜਾਈਏ ਕੋਵਿਡ-19 ਦੇ ਕੇਸਿਸ ਦੀ ਸੈਕਰਾਮੈਂਟੋ ਕਾਉਂਟੀ 'ਚ 63.8 ਲੋਕ 1 ਲੱਖ ਦੇ ਪਿੱਛੇ ਸੀ। ਸੋ ਕਾਫੀ ਡਰੋਪ ਹੋਏ ਹੈਗੇ ਆ। ਸੋ ਪੋਜ਼ੀਟਿਵਿਟੀ ਰੇਟ ਦੇ ਵਿੱਚ ਵੀ ਡਰੋਪ ਹੋਇਆ। ਸੋ ਇਸ ਕਰਕੇ ਹੁਣ ਜਿਹੜੀ ਕੈਲੀਫੋਰਨੀਆ ਸਟੇਟ ਆ ਉਹ ਸੋਚ ਰਹੀ ਆ ਵੀ ਇਸ ਮੈਂਡੇਟ ਨੂੰ ਖਤਮ ਕੀਤਾ ਜਾਵੇ। ਜੀ ਇਸ ਮੌਕੇ 4 ਜਿਹੜੇ ਸੂਬੇ ਆ ਕਨੈਟੀਕਟ, ਡੈਲਾਵੇਅਰ, ਨਿਊ ਜਰਸੀ ਤੇ ਓਰੇਗਨ ਇਹ ਚਾਰੇ ਨੇ ਅਨਾਊਂਸ ਕੀਤਾ ਆ ਅੱਜ ਕਹਿੰਦੇ ਵੀ ਜਿਹੜੇ ਮਾਸਕ ਮੈਂਡੇਟਸ ਸਕੂਲਸ ਦੇ ਲਈ ਆ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ ਹਟਾ ਦਿੱਤਾ ਜਾਊਗਾ। ਕਨੈਟੀਕਟ ਦੇ ਗਵਰਨਰ ਨੇ ਕਿਹਾ ਵੀ ਉਹ ਰਿਕਮੈਂਡ ਕਰਨ ਜਾ ਰਹੇ ਆ ਆਪਣੇ ਸੂਬੇ ਦੇ ਜਿਹੜੇ ਇਸ ਸਟੇਟ ਮੈਂਡੇਟ ਨੂੰ ਜਿਹੜਾ ਮਾਸਕ ਇਨ ਸਕੂਲ ਆ ਬਾਈ ਦੀ ਐਂਡ ਆਫ ਦਿਸ ਮੰਥ। ਨਿਊ ਜਰਸੀ ਵਾਲੇ ਕਹਿੰਦੇ ਆ ਵੀ 7 ਮਾਰਚ ਤਾਈਂ। ਓਰੇਗਨ ਵਾਲੇ ਕਹਿੰਦੇ ਆ ਵੀ ਪਬਲਿਕ ਪਲੇਸਿਸ ਜਿਨ੍ਹਾਂ ਵਿੱਚ ਕਲਾਸਰੂਮ ਵੀ ਆ 31 ਮਾਰਚ ਤੋਂ ਪਹਿਲਾਂ ਜਿਹੜੇ ਆ ਉਹ ਹਟਾ ਦੇਣਗੇ। ਤੇ ਡੈਲਾਵੇਅਰ ਨੇ ਵੀ ਆਪਣੇ ਜਿਹੜੇ ਸਕੂਲ ਮਾਸਕ ਮੈਂਡੇਟ ਆ ਉਸ ਨੂੰ ਹਟਾਉਣ ਦੇ ਬਾਰੇ ਇੱਛਾ ਪ੍ਰਗਟਾਈ ਆ। ਵਾਈਟ ਹਾਊਸ ਦੇ ਦੁਆਰਾ ਉਹਨਾਂ ਦੀ ਜਿਹੜੇ CDC ਵਾਲੇ ਆ ਉਹਨਾਂ ਦੀ ਗਾਈਡੈਂਸ ਇਹੀ ਆ ਵੀ ਜਿਹੜੇ ਸਕੂਲਾਂ ਦੇ ਵਿੱਚ ਅਜੇ ਮਾਸਕ ਆ ਉਹ ਲਾ ਕੇ ਰੱਖਿਆ ਜਾਵੇ ਵੀ ਉਨੀ ਦੇਰ ਤੱਕ ਕੰਟੀਨਿਊਸਲੀ ਜਿਹੜਾ ਲਾਏ ਜਾਣ ਸਾਇੰਸ ਤੇ ਡਾਟਾ ਦੇ ਆਧਾਰ ਦੇ ਉੱਤੇ। ਪਰ ਇਹ 4 ਸੂਬੇ ਜਿਹੜੇ ਇਸ ਦੇ ਵਿੱਚ ਪਹਿਲ ਕਰ ਰਹੇ ਆ ਤੇ ਇਸ ਤੋਂ ਬਾਅਦ ਦੇ ਵਿੱਚ ਇਹ ਵੀ ਹੋਊਗਾ ਵੀ ਹੋਰ ਬਹੁਤ ਸਾਰੇ ਜਿਹੜੇ ਸੂਬੇ ਆ ਇਹਨਾਂ ਦੇ ਨਾਲ ਜੁੜ ਜਿਹੜੇ ਉਹ ਸਕਦੇ ਨੇ। ਕੋਵਿਡ ਦੇ ਕਰਕੇ ਆਪਾਂ ਦੇਖਿਆ ਸੀਗਾ ਵੀ CDC ਦੀ ਜਿਹੜੀ ਟਰੈਵਲ ਰਿਸਟ੍ਰਿਕਸ਼ਨਸ ਸੀਗੀਆਂ ਬਹੁਤ ਸਾਰੇ ਸੂਬਿਆਂ ਦੇ ਵੱਲ ਨੂੰ ਵੀ ਲੈਵਲ 4 ਦੇ ਉੱਤੇ ਜਿਹੜਾ ਪਾਇਆ ਗਿਆ ਆ। ਹੁਣ ਤੱਕ ਕਹਿੰਦੇ ਵੀ ਦੁਨੀਆ ਭਰ ਦੇ ਵਿੱਚ 134 ਅਜਿਹੇ ਮੁਲਕ ਬਣਾ ਦਿੱਤੇ ਹੈਗੇ ਨੇ ਇਸ ਲਿਸਟ ਦੇ ਵਿੱਚ ਜਿੱਥੇ ਕਿਹਾ ਜਾ ਰਿਹਾ ਵੀ ਅਮਰੀਕੀ ਜਿਹੜੇ ਨਾਗਰਿਕਾਂ ਨੂੰ ਵੀ ਤੁਸੀਂ ਉੱਥੇ ਨਾ ਜਾਓ। ਹਾਈਐਸਟ ਰਿਸਕ ਕੈਟੇਗਰੀ ਜਿਹੜੇ ਟਰੈਵਲ ਦੇ ਲਈ ਰਾਈਟ ਨਾਓ 134 ਡੈਸਟੀਨੇਸ਼ਨਸ ਅਮਰੀਕਾ ਦੀ ਜਿਹੜੀ ਟਰੈਵਲ ਐਡਵਾਈਜ਼ਰੀ ਆ ਉਸ ਦੇ ਵਿੱਚ ਰੱਖੇ ਗਏ ਨੇ। ਸੋ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 26 ਨਵੰਬਰ ਨੂੰ ਇਹ ਓਮਿਕਰੋਨ ਨੂੰ ਵੇਰੀਐਂਟ ਆਫ ਕੰਸਰਨ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ
ਕੀ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਬਣਦਾ ਹੈਗਾ ਆ। ਤੇ ਕਾਫੀ ਜਿਹੜੇ ਲੋਕ ਆ ਨਾ ਹੁਣ ਪਿਛਲੇ 2 ਸਾਲਾਂ ਤੋਂ ਇਹਨਾਂ ਬੰਦਿਸ਼ਾਂ ਦੇ ਕਰਕੇ ਹੁਣ ਕਾਫੀ ਜ਼ਿਆਦਾ ਅੱਕ ਚੁੱਕੇ ਆ। ਹੁਣ ਕਹਿ ਰਹੇ ਆ ਵੀ ਜਿਉਂ-ਜਿਉਂ ਕੇਸ ਭਾਈ ਘਟ ਰਹੇ ਆ ਹੁਣ ਜਿਹੜੀ ਮੁੜ ਕੇ ਖੁੱਲ੍ਹ ਆ, ਵਾਪਸੀ ਆ, ਆਜ਼ਾਦੀ ਆ, ਉੱਦਾਂ ਦੀ ਜਿਹੜੀ ਉਹ ਚਾਹੀਦੀ